ठीक है। कुछ बड़े बाप ने ऐसे जिन्हां नाल तुसीं ये सवाल करोगे ना, ओ यार भाईया तेरे पुत्तर ने जां तेरा बच्चा ते ये वेला ही फिरदा रहिंदा, इनू तू किसे काम नहीं लांदा, तो पता की आखेगा, ओ कोई नहीं, ओ 4 दिन हस खेड ले, साडे मरण तो बाद खोरे ने केड़े केड़े वक्त वेखने ने। ओहदे वक्त तू पैदा करन दिया, वक्त तू पैदा करन दिया जेड़ा उन्होंने काम लाण नहीं दिया। अगर अज तू उहदे कोलों काम करवाए, तेरे नाल वो काम करे, तो तू भावें कल मर जा, उन्होंने वक्त नहीं पेगा, क्योंकि वो काम दा आदी होएगा। बिस्मिल्लाहिर्रहमानिर्रहीम, अस्सलाम वालेकुम। मैं तुहाडा सज्जन, तुहाडा वीर, तुहाडा मित्र हसल पट्टी ते तुसीं वेख रहे प्रोग्राम गल वेले दी। ते प्यारे वेखण वालिओ, साडी एक लास्ट वीडियो दे विच चाचा जी दे नाल मैं अज दी नौजवान नस्ल की तरबीयत के हवाले नाल गलबात कीती, ते जिहदे विच उन्हां ने इस नस्ल की साढ़े जिहड़े बच्चे ने इन्हां दी तरबीयत के हवाले दे नाल वालदा दी माँ के किरदार की गलबात कीती। ते अज चाचा जी नूं पुछने आ कि क्या औलाद की जिहड़ी तरबीयत आ, बच्चों की जिहड़ी तरबीयत आ, नौजवान नस्ल की साडी जिहड़ी नस्ल आ, इहदी तरबीयत सिर्फ एक माँ का ही किरदार आ, एक माँ का ही उहदे विच फर्ज वा, या बाप का भी उहदे विच कोई रोल हुंदा? ते वेखने आ अज चाचा रफीक सानू की जवाब दिंदे ने। जी चाचा जी, तुसीं वो बड़ी तफसील दे नाल दस्सिया ना कि अगर अज दी जिहड़ी नौजवान नस्ल आ वो दूसरे पासे जांदी पई है ते वो माँ दा उहदे विच है जी, ते बाप नूं तुसीं उहदे च छेड़िया भी नहीं। ते मैं क्या चलो पुछने ਇਹਦਾ मतलब ਜਦੋਂ मैं बाप नूं नहीं छेड़िया तो तू खुश होया कि मैं बचिया? हाँ जी, कि बिल्कुल मैं बचिया, जी, हालांकि नहीं, जी मां नालों ज़्यादा मेरा वीर इत्थे बहुत मेरे को ते ये तुहाडा रोल है जी, औलाद नूं खराब करन च। जी मां नालों भी वड्डा रोल जड़ा है ये वाला साहब दा। अच्छा जी, हाँ जी, ਇਹਦੇ ਵਿੱਚ ਭੜੀ ਸਾਹਿਬ ਜਿਹੜਾ ਵਾਲਦ ਹੈ ਨਾ, हाँ जी, ਇਹਦਾ ਕੰਮ ਹੈ ਕਿ ਜਦੋਂ ਵੀ ਆਪਣੀ ਔਲਾਦ ਨੂੰ ਗੱਲ ਦੱਸੇ, ਕੰਮ ਦੀ ਦੱਸੇ, ਭਾਵੇਂ ਆਪ ਉਹ ਨਕੰਮਾ ਹੈ, ਭਾਵੇਂ ਖੁਦ ਨਕੰਮਾ ਹੈ ਨਾ, ठीक है, ਪਰ ਔਲਾਦ ਨੂੰ ਜਦੋਂ ਗੱਲ ਦੱਸੇ, ਕੰਮ ਦੀ ਦੱਸੇ, ठीक है, ਭਾਰੀ ਗੱਲ ਦੱਸੇ, ਵਜਨੀ ਗੱਲ ਦੱਸੇ, ਮਿਹਨਤ ਵਾਲੀ ਗੱਲ ਦੱਸੇ, ठीक है जी, ਮਿਹਨਤ ਵਾਲੀ ਗੱਲ ਠੀਕ ਹੈ ਜੀ। ਦੱਸੇ। ਹੁਣ ਉਹ ਇੱਥੋਂ ਉੱਠੀ, ਇੱਧਰ ਆ ਤੁਹਾਨੂੰ ਹੁਣ ਮੈਂ ਗੱਲ ਕਰਕੇ ਦੱਸਣਾ ਸਹੀ ਸਹੀ ਗੱਲ। ਹੁਣ ਭੱਟੀ ਸਾਹਿਬ ਤੁਸੀਂ ਗਏ ਹੋ ਕਿਧਰੇ ਬਾਹਰ, हाँ जी, ਆਏ ਹੋ ਡੀਗਰ ਵੇਲੇ, ਸ਼ਾਮ ਵੇਲੇ ਫਿਰਦੇ ਫਿਰਦੇ ਆਏ, जी, ਆਉਂਦਿਆਂ ਸਾਰੀ ਹੁਣ ਭੱਟੀ ਸਾਹਿਬ ਜੀ ਮੰਜੀ ਤੇ ਲੇਟ ਗਏ ਨੇ ਜੀ ਇੰਜ ਕਰਕੇ, ਇਹ ਪੈਰ ਵੀ ਮਾੜਾ ਮਾੜਾ ਨਾਲ ਹਿਲਾਣਗੇ, हाँ जी, ਨਾਲ ਦੀ ਨੂੰ ਆਖਣਗੇ ਚਾਹ ਬਣਾ ਦੇ, ਬੜਾ ਅੱਜ ਮੈਂ ਥੱਕ ਗਿਆ। ਉਹ ਪੁੱਛੇਗੀ ਤੁਸੀਂ ਕਿੱਥੇ ਗਏ ਹੋ? ਜਾਣਾ ਕਿੱਥੇ ਹੀ, ਉਹ ਫਲਾਣਾ ਹੀ, ਉਹ ਬੜਾ ਉਹਦੇ ਮੁੰਡੇ ਨਹੀਂ, ਬਗੈਰਤ ਨਹੀਂ, ਇੰਜੀ ਹੋਈ, ਉਹਨਾਂ ਨੇ ਆਹ ਕੰਮ ਕੀਤਾ ਸੀ, ਉਹ ਠਾਣੇ ਗਏ ਹਣੀ, ਉੱਥੇ ਨਕਵਾਰੀ ਸਹੀ, ਉਹ ਮੈਂ ਉੱਥੇ ਗਿਆ, ਉੱਥੇ ਕਿਸੇ ਨੂੰ ਗੱਲ ਹੀ ਨਾ ਕਰਨੀ ਆਏ। ਹਾਂਜੀ, ਉਹ ਫਿਰ ਜਿਹੜੀ ਵੀ ਕੋਈ ਗੱਲ ਕੀਤੀ ਨਾ, ਮੈਂ ਕੀਤੀ। ਇਹ ਗੱਲ ਉਹ ਕਿਹਨੂੰ ਸੁਣਾ ਰਿਹਾ? ਆਪਣੀ ਬੀਵੀ ਨੂੰ। ਉਹਦੇ ਉੱਤੇ ਤੁਸੀਂ ਭੱਟੀ ਸਾਹਿਬ ਇੱਕ ਆਪਣਾ ਰੋਬ ਬਣਾ ਰਹੇ ਹੋ। ਹਾਲਾ ਥਾਣੇ ਤੇ ਤੂੰ ਬੋਲਿਆ ਹੀ ਨਹੀਂ, ਥਾਣੇ ਤੇ ਤੂੰ ਬੋਲਿਆ ਹੀ ਨਹੀਂ। ਹਾਂਜੀ, ਉਹਨੂੰ ਤੂੰ ਗੱਲ ਸੁਣਾ ਰਿਹਾ ਭਈ ਇਹ ਠਲਡ ਹੋ ਜੇ, ਇਹ ਸਮਝੇ ਕਿ ਇਹ ਮੇਰੇ ਨਾਲ ਦਾ ਜਿਹੜਾ ਨਾ ਇਹ ਬੜਾ ਬਹਾਦਰ ਆਦਮੀ ਹੈ, 30 ਮਾਰ ਖਾਂ। ਹਾਂ ਬੱਲੇ ਬੱਲੇ ਜੀ। ਉਹਦੇ ਉੱਤੇ ਚਲੋ ਜੀ ਅਗਲੀ ਗੱਲ ਹੋਈ, ਫਿਰ ਅਗਲਾ ਦਿਨ ਜਾਂ ਅਗਲਾ ਦਿਨ ਫਿਰ ਚੌਰੀ ਸਾਹਿਬ ਐਂ ਜੀ ਆਣ ਕੇ ਮੰਜੇ ਤੇ ਲੇਟੇ ਨੇ, ਉਹ ਬੱਲੇ ਬੱਲੇ ਜੀ ਬਣਾਓ ਜੀ ਚਾਹ। ਫਿਰ ਨਾਲ ਦੀ ਵਿਚਾਰੀ ਨੇ ਪੁੱਛਿਆ ਵੀ ਕਿੱਥੇ ਗਿਆ ਹਾਂ, ਅੱਜ ਕਿੱਥੋਂ ਆਏ ਹੋ? ਉਹਨੇ ਆਖਿਆ ਉਹ ਫਲਾਣੇ ਥਾਂ ਪਰਿਆ ਸੀ, ਉੱਥੇ ਗਏ ਹਾਂ, ਵਾਹ ਕੋਈ 10-15 ਬੰਦੇ ਗਏ ਹਾਂ, ਪਰ ਇਹਨਾਂ ਨੂੰ ਉੱਥੇ ਜਾਣਦਾ ਹੀ ਕੋਈ ਨਹੀਂ ਸੀ। ਮੈਂ ਗਿਆ, ਅੱਗੂ ਚੌਰੀ ਸਾਹਿਬ ਉੱਠੇ ਨੇ, ਉੱਠ ਕੇ ਜੱਫਾ ਪਾ ਕੇ ਮੈਨੂੰ ਮਿਲੇ ਨੇ, ਆਪਣੇ ਨਾਲ ਉਹਨਾਂ ਭਾਇਆ, ਉਹ ਜਿਹੜੀ ਵੀ ਗੱਲ ਕੀਤੀ ਏ ਉੱਥੇ ਮੈਂ ਕੀਤੀ ਏ। ਉਹ ਇਹਨਾਂ ਦੀ ਉੱਥੋਂ ਪਰਿਆ ਦੇ ਵਿੱਚੋਂ ਜਾਨ ਛਡਾਈ। ਜੇ ਮੈਂ ਇਹਨਾਂ ਨਾਲ ਹੁੰਦਾ, ਇਹਨਾਂ ਪਰਿਆ ਵਿੱਚੋਂ ਜੁੱਤੀਆਂ ਖਾ ਕੇ ਉੱਠਣਾ ਸੀ। ਹਾਲਾਂਕਿ ਉੱਥੇ ਵੀ ਮੈਂ ਤੁਹਾਂ ਭੱਟੀ ਸਾਹਿਬ ਕੋਈ ਨਹੀਂ ਕੀਤੀ। ਇਹ ਸਿਰਫ ਤੁਸੀਂ ਰੋਬ ਆਪਣਾ ਵਿਖਾ ਰਹੇ ਹੋ ਆਪਣੀ ਬੀਵੀ ਨੂੰ। ਅੱਛਾ, ਇਹਦੇ ਵਿੱਚ ਹੁਣ ਗੱਲ ਹੋ ਰਹੀ ਔਲਾਦ ਦੀ। ਹਾਂਜੀ, ਇਹ ਜਿਹੜੀ ਗੱਲ ਹੈ ਹੁਣ ਤੁਹਾਡੇ ਬੱਚੇ ਸੁਣ ਰਹੇ ਨੇ ਜੀ, ਗੱਲ ਇਹ ਬੱਚੇ ਸੁਣ ਰਹੇ ਨੇ। ਠਲਡ ਤੁਸੀਂ ਬੀਵੀ ਨੂੰ ਕਰਨ ਡਏ ਹੋ, ਤੇ ਉਹ ਤੁਹਾਡੇ ਬੱਚੇ ਦਲੇਰ ਹੋ ਰਹੇ ਨੇ ਕਿ ਸਾਡੇ ਪਿਓ ਦੀ ਤਾਂ ਗੱਲ ਹੀ ਬੜੀ ਆ, ਅਸੀਂ ਸਰਫਰਾਜ਼ ਦਾ ਜੇ ਗਲਮਾ ਪਾੜ ਵੀ ਦਿਆਂਗੇ
ਪੁਲਿਸ ਆਏਗੀ ਤੇ ਸਾਡੇ ਅੱਬੇ ਦੀ ਪਿਓ ਤੇ ਸੰਭਾਲ ਥਾਣੇ ਗੱਲ ਹੀ ਬੜੀ ਹੈ। ਹੂੰ ਸਾਡਾ ਅੱਬਾ ਤੇ ਇੰਜ ਥਾਣਿਓਂ ਲਾਏਗਾ। ਹੂੰ ਜੇ ਅਸੀਂ ਆ ਮੁੰਡੇ ਨੂੰ ਪੈ ਜਾਵਾਂਗੇ ਤੇ ਬੜੀ ਭਾਰੀ ਪਰਿਆ ਚ ਗੱਲ ਜਾਏਗੀ ਤੇ ਉਹ ਤੇ ਚੌਰੀ ਨਾਲ ਵੀ ਸਾਡੇ ਹੀ ਪਿਓ ਦੀ ਗੱਲ ਹੈ। ਇਸ ਪਿੰਡ ਚ ਤੇ ਹੋਰ ਕਿਸੇ ਦੀ ਗੱਲ ਹੀ ਨਹੀਂ। ਸਾਨੂੰ ਕਿਸੇ ਨੇ ਕੀ ਆਖਣਾ। ਠੀਕ ਹੈ ਭੱਟੀ ਸਾਹਿਬ ਜਦ ਵੀ ਬਾਹਰੋਂ ਆਓ, ਤੁਸੀਂ ਬੇਸ਼ੱਕ ਪਹਿਲਵਾਨ ਹੋ, ਠੀਕ ਹੈ ਪਰ ਆਪਣੀ ਔਲਾਦ 'ਚ ਬਹਿ ਕੇ ਆਪਣੀ ਪਹਿਲਵਾਨੀ ਜ਼ਾਹਰ ਨਾ ਕਰੋ। ਠੀਕ ਹੈ ਆਪਣੇ ਪੁੱਤਰਾਂ 'ਚ ਬਹਿ ਕੇ ਪਹਿਲਵਾਨੀ ਜ਼ਾਹਰ ਨਾ ਕਰੋ। ਆਪਣੇ ਪੁੱਤਰਾਂ ਨੂੰ ਤੁਸੀਂ ਇਹੀ ਕਹੋ ਵੀ ਪੁੱਤਰ ਨਹੀਂ, ਅਸੀਂ ਮਾੜੇ ਹਾਂ। ਠੀਕ ਹੈ ਇਹ ਜਿਹੜੇ ਸਾਡੇ ਦਿਵਾਲੇ ਲੋਕ ਵੱਸਦੇ ਨੇ, ਇਹ ਤਗੜੇ ਨੇ। ਉਹਨਾਂ ਦੀ ਇੰਜ ਤਰਬੀਅਤ ਕਰੋ, ਉਹਨਾਂ ਨੂੰ ਆਖੋ ਪੁੱਤਰ ਤੁਸੀਂ ਮਿਹਨਤ ਕਰੋ, ਠੀਕ ਹੈ ਮਜ਼ਦੂਰੀ ਕਰੋ। ਅਸੀਂ ਵੀ ਯਾਰ ਪੈਸਾ ਕਮਾਈਏ, ਕਮਾ ਕੇ ਨਾ ਤੇ ਇਹਨਾਂ ਨਾਲੋਂ ਤਗੜੇ ਹੋਈਏ। ਜਿੱਦਣ ਇਹਨਾਂ ਨਾਲੋਂ ਤਗੜੇ ਹੋਵਾਂਗੇ ਨਾ ਤੇ ਪੁੱਤਰ ਫੇਰ ਇਹਨਾਂ ਨਾਲ ਗੱਲ ਕਰਾਂਗੇ। ਠੀਕ ਹੈ। ਤੇ ਜਦੋਂ ਤੁਸੀਂ ਆਪਣੇ ਪੁੱਤਰਾਂ ਦੇ ਵਿੱਚ ਬਹਿ ਕੇ ਆ ਗੱਲ ਕਰਨੀ ਹੈ ਨਾ ਕਿ ਸਾਨੂੰ ਯਾਰ ਕਾਹਦਾ ਡਰ ਹੈ, ਉਹ ਫਲਾਣਾ ਉਹਨੂੰ ਮੈਂ ਜਿੱਥੇ ਮਰਜ਼ੀ ਖਿਲਾਰ ਕੇ ਜੁੱਤੀਆਂ ਮਾਰਾਂ, ਉਹ ਫਲਾਣਾ ਉਹਨੂੰ ਜਿੱਥੇ ਮਰਜ਼ੀ ਖਿਲਾਰ ਕੇ ਮੈਂ ਜੁੱਤੀਆਂ ਮਾਰਾਂ, ਉਹ ਤੁਹਾਡੇ ਪੁੱਤਰ ਖਰਾਬ ਹੋ ਰਹੇ ਜੇ। ਇਹ ਚੀਜ਼ ਉਹਨਾਂ ਦੇ ਜੇਨ 'ਚ ਵੀ ਆ ਰਹੀ ਹੈ ਕਿ ਅਸੀਂ ਜੁੱਤੀਆਂ ਮਾਰਨ ਜੋਗੇ ਹੈ ਵਾਂ। ਪਿਓ ਸਾਡਾ ਸੰਭਾਲ ਲੇਗਾ, ਸਾਡਾ ਪਿਓ ਸੰਭਾਲ ਲੇਗਾ। ਤੇ ਉਹਨਾਂ ਅਗਲੇ ਦਿਨ ਕਿਸੇ ਨੂੰ ਮਾਰ ਵੀ ਦੇਣੀਆਂ ਜੇ। ਉਹ ਫਿਰ ਤੁਹਾਡੇ ਲਈ ਬਣਨਾ ਵਕਤ। ਉਹ ਮੈਂ ਪਿਛਲੀ ਵੀਡੀਓ ਕੀਤੀ ਤੇ ਮੈਂ ਤੁਹਾਨੂੰ ਆਖਿਆ ਸੀ ਨਾ ਕਿ ਉਹ ਮਾਂ ਦੇ ਮੁਤਲਕਾ, ਹਾਂਜੀ, ਮਾਂ ਨਾਲੋਂ ਜੀ ਔਲਾਦ ਨੂੰ ਖਰਾਬ ਕਰਨ ਵਿੱਚ ਬਾਪ ਦਾ ਜ਼ਿਆਦਾ ਰੋਲ ਹੈ। ਠੀਕ ਹੈ ਠੀਕ ਹੈ। ਹੁਣ ਤੁਸੀਂ ਇੱਥੇ ਬੈਠੇ ਹੋ ਜੀ ਤੇ ਬਾਹਰੋਂ ਕੋਈ ਬੰਦਾ ਤੁਹਾਡਾ ਦਰਵਾਜ਼ਾ ਖੜਕਾਉਂਦਾ ਜੀ, ਤੇ ਤੁਹਾਨੂੰ ਪਤਾ ਯਾਰ ਇਹ ਫਲਾਣਾ ਬੰਦਾ ਆਇਆ ਤੇ ਮੈਂ ਇਹਦੇ ਕੁਝ ਪੈਸੇ ਦੇਣੇ ਨੇ ਜੀ, ਤੁਹਾਡੇ ਕੋਲ ਨਹੀਂ ਹੈ ਜੀ, ਤੇ ਤੁਸੀਂ ਆਪਣੇ ਪੁੱਤਰ ਨੂੰ ਪਤਾ ਕੀ ਆਖਿਆ, ਉਠੀ ਪੁੱਤਰ ਉਹ ਵੇਖੀ, ਉਹਨੂੰ ਆਖੀ ਅੱਬੂ ਘਰ ਨੇ। ਕਿੱਡੀ ਗਲਤ ਗੱਲ ਦੱਸੀ ਹੈ ਤੁਹਾਂ ਪੁੱਤਰ ਨੂੰ। ਜੀ ਉਹ ਤੇ ਉਹਦੇ ਹੱਡਾਂ 'ਚ ਵੜ ਗਈ ਹੈ। ਬਿਲਕੁਲ ਠੀਕ ਹੈ। ਠੀਕ ਹੈ। ਨਹੀਂ ਉਹ ਜਦੋਂ ਉਹਨੂੰ ਤੁਸੀਂ ਆਖੋਗੇ ਜਾ ਪੁੱਤਰ ਦਰਵਾਜ਼ਾ ਖੋਲ੍ਹੋ, ਚਾਚੂ ਤੇਰਾ ਆਇਆ, ਉਹਨੂੰ ਇੱਥੇ ਅੰਦਰ ਲੈ ਕੇ ਆ। ਜਦੋਂ ਅੰਦਰ ਲੈ ਕੇ ਆਏਗਾ, ਇੱਥੇ ਤੁਹਾਡਾ ਪੁੱਤਰ ਬੈਠਾ ਵਾ, ਇੱਥੇ ਤੁਸੀਂ ਬੈਠੇ ਹੋ, ਉਹਦਾ ਤੁਸੀਂ ਤਰਲਾ ਲੈਣ ਡਏ ਹੋ ਕਿ ਭਾਈ ਯਾਰ ਮੇਰੇ ਕੋਲ ਅਜੇ ਪੈਸੇ ਨਹੀਂ ਤੇ ਮੇਰੇ 10 ਦਿਨ ਕੱਢ ਤੇ ਮੈਂ ਤੈਨੂੰ ਤੇਰੇ ਪੈਸੇ ਦੇ ਦਾਂਗਾ। ਇਹ ਤੁਹਾਡੇ ਪੁੱਤਰ ਦੀ ਤਰਬੀਅਤ ਹੋਈ ਹੈ। ਦੋ ਚੀਜ਼ਾਂ ਹੋਈਆਂ ਨੇ, ਤਰਬੀਅਤ ਵੀ ਹੋਈ ਹੈ ਤੇ ਉਹਦੀ ਗੈਰਤ ਵੀ, ਉਹਦੇ ਅੰਦਰ ਗੈਰਤ ਵੀ ਜਾਗਣ ਡਈ ਹੈ। ਠੀਕ ਹੈ। 2 ਦਿਨ 4 ਦਿਨ ਛੱਡ ਕੇ ਫੇਰ ਕੋਈ ਬੰਦਾ ਆਇਆ, ਫੇਰ ਇਹੋ ਹੀ ਵਕੂਆ ਆਇਆ। ਜਦੋਂ ਉਹ ਤੁਹਾਡੇ ਬੱਚੇ ਨੇ 2-4 ਐਸੇ ਵਕੂਏ ਵੇਖੇ ਨੇ ਨਾ ਤਾਂ ਉਹਦੇ ਅੰਦਰ ਦੀ ਗੈਰਤ ਜਿਹੜੀ ਹੈ ਨਾ ਉਹ ਮੁਕੰਮਲ ਪ੍ਰਵਾਨ ਚੜ ਗਈ ਹੈ। ਫਿਰ ਉਹਦਾ ਇਹ ਜ਼ਿਹਨ ਬਣੇਗਾ ਕਿ ਯਾਰ ਹੁਣ ਮੈਂ ਕੰਮ ਇੰਨਾ ਕੁ ਕਰਨਾ ਕਿ ਯਾਰ ਅਸਾਂ ਕਿਸੇ ਦੇ ਪੈਸੇ ਨਾ ਦੇਣੇ ਹੋਣ, ਯਾਰ ਸਾਡਾ ਕੋਈ ਆਣ ਕੇ ਦਰਵਾਜ਼ਾ ਨਾ ਖੜਕਾਏ। ਜਦੋਂ ਤੁਹਾਂ ਉਹਨੂੰ ਉਹ ਪਹਿਲਾ ਲਫ਼ਜ਼ ਬੋਲਿਆ ਨਾ, ਉੱਥੇ ਤੁਸਾਂ ਉਹਨੂੰ ਖਰਾਬ ਕੀਤਾ ਹੈ। ਅਗਰ ਤੁਸੀਂ ਐਸਾ ਕਰੋਗੇ ਨਾ ਤੇ ਉਹ ਬੱਚੇ ਦੀ ਤਰਬੀਅਤ ਹੋਏਗੀ ਔਰ ਉਹ ਮਿਹਨਤ ਕਰੇਗਾ। ਠੀਕ ਹੋ ਗਿਆ। ਦੂਸਰੀ ਚੀਜ਼ ਕੀ ਆਉਂਦੀ ਹੈ ਕਿ ਕੁਛ ਬਾਪ ਐਸੇ ਨੇ ਉਹ ਔਲਾਦ ਨਾਲ ਨਾ ਬੜਾ ਪਿਆਰ, ਸਾਰੇ ਹੀ ਬੜਾ ਪਿਆਰ ਕਰਦੇ ਨੇ ਤੇ ਉਹ ਜ਼ਰੂਰਤ ਤੋਂ ਵੱਧ ਕੇ ਕਰਦੇ ਨੇ। ਜਿਹੜਾ ਵੀ ਕੋਈ ਤੇਰਾ ਕਾਰੋਬਾਰ ਹੈ, ਦੁਕਾਨ ਦਾ ਹੈ, ਜ਼ਮੀਨ ਦਾ ਹੈ, ਮਾਲ ਰੱਖਿਆ ਹੈ, ਤੇ ਉਹ ਪੁੱਤਰ ਜੇ ਗਾਂ ਹੋਣ ਲੱਗਾ ਪੱਠੇ ਛੱਠੇ ਜਾਂ ਕੋਈ ਕਰਨਾ ਨਾ ਜਾਂ ਕੋਈ ਦੁਕਾਨ ਦੀ ਚੀਜ਼ ਤੇ ਤੁਹਾਂ ਉਹਨੇ ਨਹੀਂ ਤੂੰ ਬਹਿ ਜਾ ਪੁੱਤਰ ਮੈਂ ਕਰਨਾ, ਉਹਨੇ ਨਹੀਂ ਤੂੰ ਪੁੱਤਰ ਬਹਿ ਜਾ। ਨਹੀਂ, ਉਸ ਬੰਦੇ ਦੀ ਔਲਾਦ ਹੈ ਜਿਹੜਾ ਕਾਮਯਾਬ ਔਲਾਦ ਹੈ ਕਿ ਜਿਹੜਾ ਪਹਿਲੇ ਦਿਨ ਤੋਂ ਆਪਣੇ ਬੱਚੇ ਨੂੰ ਉਹਦੇ ਵਿੱਚ ਸ਼ਾਮਲ ਕਰਦਾ ਹੈ। ਜਿੰਨੇ ਜੋਗਾ ਵੀ ਹੈ ਨਾ ਉਹ ਤੇ ਮਕਸਦ ਇਹ ਵੇਖੋ ਨਾ, ਹੁਣ ਇੱਕ ਛੋਟਾ ਬੱਚਾ ਉਹ ਆ ਸਰਾਣਾ ਨਹੀਂ ਚੁੱਕ ਸਕਦਾ, ਇਹ ਚੀਜ਼ ਚੁੱਕ ਸਕਦਾ ਤੇ ਤੁਸੀਂ ਉਹਨੂੰ ਕਹੋ ਪੁੱਤਰ ਇਹ ਹੀ ਚੁੱਕ ਕੇ ਲਿਆ। ਉਹਨੂੰ ਇਸ ਕੰਮ ਦੀ ਆਦਤ ਪਵੇ, ਉਹਨੂੰ ਝੱਸ ਪਵੇ। ਆਸਤਾ 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 ਜਿਵੇਂ ਉਹਦੀ ਉਮਰ ਉੱਤੇ ਜਾਏਗੀ ਉਹ ਭਾਰੇ ਤੋਂ ਭਾਰਾ ਕੰਮ ਵੀ ਕਰ ਸਕੇਗਾ। ਠੀਕ ਹੈ। ਕੁਛ ਬੜੇ ਬਾਪ ਨੇ ਐਸੇ ਜਿਨ੍ਹਾਂ ਨਾਲ ਤੁਸੀਂ ਇਹ ਸਵਾਲ ਕਰੋਗੇ ਨਾ, ਉਹ ਯਾਰ ਭਾਈ ਆ ਤੇਰੇ ਪੁੱਤਰ ਨੇ ਜਾਂ ਤੇਰਾ ਬੱਚਾ ਤੇ ਇਹ ਵਿਹਲਾ ਹੀ ਫਿਰਦਾ ਰਹਿੰਦਾ, ਇਹਨੂੰ ਤੂੰ ਕਿਸੇ ਕੰਮ ਨਹੀਂ ਲਾਉਂਦਾ। ਤੇ ਉਹ ਪਤਾ ਕੀ ਆਖੇਗਾ, ਉਹ ਕੋਈ ਨਹੀਂ, ਉਹ 4 ਦਿਨ ਹੱਸ ਖੇਡ ਲਏ, ਸਾਡੇ ਮਰਨ ਤੋਂ ਬਾਅਦ ਖੋਰੇ ਨੇ ਕਿਹੜੇ ਕਿਹੜੇ ਵਕਤ ਵੇਖਣੇ ਨੇ। ਉਹਦੇ ਵਕਤ ਤੂੰ ਪੈਦਾ ਕਰਨ ਡਿਆ, ਵਕਤ ਤੂੰ ਪੈਦਾ ਕਰਨ ਡਿਆ ਜਿਹੜਾ ਉਹਨੂੰ ਕੰਮ ਲਾਣ ਨਹੀਂ ਡਿਆ। ਅਗਰ ਅੱਜ ਤੂੰ ਉਹਦੇ ਕੋਲੋਂ ਕੰਮ ਕਰਵਾਏ, ਤੇਰੇ ਨਾਲ ਉਹ ਕੰਮ ਕਰੇ ਤੇ ਤੂੰ ਭਾਵੇਂ ਕੱਲ ਮਰ ਜਾ, ਉਹਨੂੰ ਵਕਤ ਨਹੀਂ ਪਏਗਾ ਕਿਉਂਕਿ ਉਹ ਕੰਮ ਦਾ ਆਦੀ ਹੋਏਗਾ।
ਉਹ ਆਪਣੀ ਮਜ਼ਦੂਰੀ ਕਰ ਸਕੇਗਾ, ਆਪਣੇ ਘਰ ਨੂੰ ਚਲਾ ਸਕੇਗਾ। ਠੀਕ ਹੈ। ਤੂੰ ਜਾਣ ਬੁੱਝ ਕੇ ਉਹਨੂੰ ਇਸ ਚੀਜ਼ ਦਾ ਜਿਹੜਾ ਨਾ ਇਹ ਆਦੀ ਕਰ ਰਿਹਾ ਮੈਂ। ਹੁਣ ਮੈਂ ਬਹੁਤ ਬੰਦੇ ਐਸੇ ਵੀ ਵੇਖੇ ਨੇ ਜੀ। ਇਹ ਇੱਕ ਸਿਗਰਟ ਮਾਮੂਲੀ ਚੀਜ਼ ਹੈ ਜੀ। ਉਹ ਸਿਗਰਟ ਪੀਂਦੇ ਨੇ ਪਰ ਆਪਣੇ ਪੁੱਤਰਾਂ ਸਾਹਮਣੇ ਨਹੀਂ ਪੀਂਦੇ। ਠੀਕ ਹੈ। ਤੇ ਯਾਰ ਕਿਤੇ ਇਹ ਮੇਰੇ ਵਾਲਾ ਐਬ ਜਿਹੜਾ ਮੇਰੀ ਔਲਾਦ 'ਚ ਨਾ ਆ ਜੇ। ਠੀਕ। ਅਗਰ ਬਾਪ ਚਾਹੇ ਤੇ ਉਹਦੀ ਔਲਾਦ ਬਿਲਕੁਲ ਉਹਦੀ ਤਾਬਿਆਦਾਰ ਹੋਏਗੀ ਔਰ ਗਲਤ ਨਹੀਂ ਹੋਏਗੀ। ਤੇ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਦੱਸੀ ਹੈ, ਜਿਹੜੇ ਬਾਪ ਇਸ ਤਰ੍ਹਾਂ ਕਰਦੇ ਨੇ ਉਹਨਾਂ ਦੀਆਂ ਔਲਾਦਾਂ ਜਿਹੜੀਆਂ ਨੇ ਅਕਸਰ ਗਲਤ ਹੁੰਦੀਆਂ, ਖਰਾਬ ਹੁੰਦੀਆਂ ਨੇ। ਬਿਲਕੁਲ ਤੁਹਾਡੀ ਗੱਲ ਬਜਾ ਵਾ। ਤੇ ਮੈਂ ਤੇ ਉਹ ਪਹਿਲੀ ਵੀਡੀਓ ਦੇ ਵਿੱਚ ਬੜਾ ਖੁਸ਼ ਹੋਇਆ ਕਿ ਚਾਚਾ ਜੀ ਨੇ ਸਾਰੀ ਤਰਬੀਅਤ ਦੇ ਹਵਾਲੇ ਦੇ ਨਾਲ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਮਾਂ 'ਤੇ ਲਾ ਦਿੱਤੀ ਆ ਤੇ ਪਿਓ ਜਿਹੜੇ ਨੇ ਉਹ ਆਜ਼ਾਦ ਨੇ। ਲੇਕਿਨ ਅੱਜ ਦੀ ਇਸ ਵੀਡੀਓ ਤੋਂ ਬਾਅਦ ਇਹ ਵੀ ਚੀਜ਼ ਜਿਹੜੀ ਆ ਉਹ, ਔਰ ਇਹ ਵਾਕਿਆ ਹੀ ਇਸੇ ਤਰ੍ਹਾਂ ਹੀ ਆ ਕਿ ਅਗਰ ਅਸੀਂ ਹਕੀਕਤ ਨੂੰ ਸਾਹਮਣੇ ਰੱਖਦਿਆਂ ਹੋਇਆਂ ਗੱਲ ਕਰੀਏ, ਆਪਣੀ ਜ਼ਿੰਮੇਵਾਰੀਆਂ ਤੋਂ ਅਗਰ ਅਸੀਂ ਨਜ਼ਰਾਂ ਨਾ ਚੁਰਾਈਏ ਤੇ ਔਲਾਦ ਦੀ ਤਰਬੀਅਤ ਮਾਂ ਦੀ ਔਰ ਬਾਪ ਦੀ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਆ। ਔਰ ਘਰ ਦੇ ਨਾਲ, ਆਪਣੇ ਅਖਲਾਕ ਦੇ ਨਾਲ ਤੇ ਆਪਣੇ ਰਵੱਈਏ ਦੇ ਨਾਲ ਆਪਣੀ ਔਲਾਦ ਦੀ ਤਰਬੀਅਤ ਕਰੋ। ਤੇ ਦੂਸਰੀ ਇੱਕ ਹੋਰ ਗੱਲ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਐਂਡ ਦੇ ਉੱਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਜਿਹੜੀਆਂ ਗੱਲਾਂ ਕਰਨੇ ਆ, ਚਾਚੇ ਹੋਣੀ ਜਿਹੜੀਆਂ ਗੱਲਾਂ ਕਰਦੇ ਨੇ ਉਹ ਉਸ ਮੁਆਸ਼ਰੇ ਦੀਆਂ, ਉਸ ਸਿਸਟਮ ਦੀਆਂ ਗੱਲਾਂ ਕਰਦੇ ਨੇ ਜਿਹੜੀ ਉਹਨਾਂ ਦੀ ਬਹੁਤ ਕਰੀਬੀ ਤੌਰ 'ਤੇ ਜਿਹੜੀਆਂ ਚੀਜ਼ਾਂ 'ਚੋਂ ਗੁਜ਼ਰੇ ਹੁੰਦੇ ਨੇ, ਆਪ ਬੀਤੀਆਂ, ਹੱਡ ਬੀਤੀਆਂ, ਜੱਗ ਬੀਤੀਆਂ, ਇਹ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸ਼ਾਇਦ ਅਸੀਂ ਸੁਣ ਕੇ ਤੇ ਸਾਡੇ 'ਚੋਂ ਕਈ ਜਿਹੜੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬਾਬੂ ਨੇ ਨਾ, ਉਹਨਾਂ ਨੂੰ ਗੱਲਾਂ ਚੰਗੀਆਂ ਵੀ ਨਹੀਂ ਲੱਗਦੀਆਂ। ਉਹ ਪਿਛਲੇ ਦਿਨਾਂ 'ਚ ਚਾਚੇ ਹੋਣਾ ਨੇ ਕੋਈ ਵੀਡੀਓ ਬਣਾਈ ਕਿ ਜਦੋਂ ਤੁਸੀਂ 14 ਪੜ੍ਹੀ ਨੂੰਹ ਲਿਆਓਗੇ ਤੇ ਰਾਤ ਨੂੰ 12 ਵਜੇ ਉੱਠ ਕੇ ਤੇ ਉਹ ਰੋਟੀ ਨਹੀਂ ਪਕਾ ਕੇ ਦੇਵੇਗੀ। ਤੇ ਕੁਛ ਸਾਡੇ ਜਿਹੜੇ ਬਾਬੂ ਨੇ ਉਹਨਾਂ ਨੂੰ ਉਹ ਗੱਲਾਂ ਬੁਰੀਆਂ ਵੀ ਲੱਗੀਆਂ। ਇਹ ਉਹਨਾਂ ਦਾ ਹੱਕ ਵਾ, ਅਸੀਂ ਬਿਲਕੁਲ ਵੀ ਨਹੀਂ ਕਹਿੰਦੇ। ਲੇਕਿਨ ਹੁੰਦਾ ਇਹ ਹੈਗਾ ਵਾ ਕਿ ਵੇਖੋ, ਜਦੋਂ ਅਸੀਂ ਇਹ ਗੱਲ ਕਰ ਰਹੇ ਹੁੰਦੇ ਹਾਂ ਨਾ, ਉਹ ਅਸੀਂ ਓਵਰਆਲ ਸਾਰੇ ਲੋਕਾਂ ਵਾਸਤੇ ਕਰ ਰਹੇ ਹੁੰਦੇ ਹਾਂ, ਕਿਸੇ ਇੱਕ ਬੰਦੇ ਦੀ ਜ਼ਾਤ ਨੂੰ ਜਾਂ ਉਹਨੂੰ ਉਹ ਟਾਰਗੇਟ ਨਹੀਂ ਕਰਨਾ ਹੁੰਦਾ ਸੀ। ਔਰ ਉਹ ਜਿਹੜੀਆਂ ਚੀਜ਼ਾਂ ਅਸੀਂ ਲੋਕਾਂ ਦੀਆਂ ਆਪਣੀਆਂ ਸਾਡੇ ਮੁਆਸ਼ਰੇ ਦੀਆਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਉਹ ਕਿਸੇ ਨਾ ਕਿਸੇ ਜਗ੍ਹਾ 'ਤੇ ਮੌਜੂਦ ਹੁੰਦੀਆਂ ਨੇ। ਤੇ ਇਹਦਾ ਮਤਲਬ ਕੋਈ ਕਿਸੇ ਦੀ ਜ਼ਾਤ ਦੇ ਉੱਤੇ ਤਨਕੀਦ ਕਰਨਾ ਨਹੀਂ ਹੁੰਦਾ, ਬਲਕਿ ਇੱਕ ਚੀਜ਼ ਨੂੰ ਹਾਈਲਾਈਟ ਕਰਨਾ ਹੁੰਦਾ, ਉਹਨੂੰ ਪੁਆਇੰਟ ਆਊਟ ਕਰਨਾ ਹੁੰਦਾ। ਤੇ ਮਕਸਦ ਇਹ ਹੁੰਦਾ ਕਿ ਉਹਦੀ ਬੜੀ ਸਾਹਿਬ ਮਾਫ ਕਰਨਾ, ਕੀਤੀ ਜਾਏ। ਮੈਂ ਇੱਥੇ ਤੁਹਾਡੀ ਗੱਲ ਰੋਕਣਾ। ਮੇਰੇ ਇਸ ਪਿੰਡ ਦੇ ਹਾਂਜੀ 2 ਸਕੇ ਭਰਾ ਜੀ, ਇੱਕ ਬ੍ਰਿਗੇਡੀਅਰ ਇੱਕ ਜਰਨਲ ਸਾਹਿਬ ਜੀ। ਬ੍ਰਿਗੇਡੀਅਰ ਸਾਹਿਬ ਜਿਹੜੇ ਨੇ ਉਹ ਵੱਡੇ ਹਨ, ਉਹ ਰਿਟਾਇਰ ਹੋ ਗਏ ਨੇ। ਜਰਨਲ ਸਾਹਿਬ ਹਾਜ਼ਰ ਸਰਵਿਸ ਨੇ ਜੀ, ਹਾਜ਼ਰ ਸਰਵਿਸ ਨੇ। ਮੈਂ ਇਹ ਬੜਾ ਯਕੀਨ ਨਾਲ ਔਰ ਸਾਡਾ ਮੁਕੰਮਲ, ਹਾਲਾਂਕਿ ਉਹਨਾਂ ਦਾ ਜਿਹੜਾ ਵਾਲਦ ਸਾਹਿਬ ਨੇ ਬਹੁਤ ਸੁਲਝੇ ਤੇ ਬਹੁਤ ਸਿਆਣੇ ਬੰਦੇ ਤੇ ਸਕੂਲ ਮਾਸਟਰੋ ਬੰਦੇ ਜੀ, ਠੀਕ ਹੈ, ਸਿਆਣੇ ਬੰਦੇ ਜੀ। ਪਰ ਉਹਨਾਂ ਬੱਚਿਆਂ ਨੂੰ ਇਸ ਸਟੇਟ ਤੇ ਲਿਆਉਣ ਵਾਸਤੇ ਸਾਨੂੰ ਮੁਕੰਮਲ ਪਿੰਡ ਜਿਹੜਾ ਇਸ ਗੱਲ ਦੀ ਅਗਵਾਈ ਦੇਗਾ ਕਿ ਉਹਨਾਂ ਦੀ ਵਾਲਦਾ ਨੇ ਆਂਦਾ। ਠੀਕ, ਹਾਲਾਂਕਿ ਦਿੱਤੀ ਉਹਨਾਂ ਨੂੰ ਮਾਲਕ ਨੇ ਬਿਲਕੁਲ, ਪਰ ਮਿਹਨਤ ਉਹਨਾਂ ਦੀ ਵਾਲਦਾ ਨੇ ਕੀਤੀ। ਬਿਲਕੁਲ ਬਿਲਕੁਲ ਬਿਲकुल ऐसा ही है जी। और ਅਸੀਂ ਬਿਲਕੁਲ ਕੋਸ਼ਿਸ਼ ਇਹੀ ਕਰਨੇ ਆ ਕਿ ਆਪਣੇ ਸਮਾਜ, ਆਪਣੇ ਮੁਆਸ਼ਰੇ ਦੀਆਂ ਅੱਛਾਈਆਂ ਵੀ ਤੇ ਜਿਹੜੀਆਂ ਛੋਟੀਆਂ ਛੋਟੀਆਂ ਕੋਈ ਬੁਰਾਈਆਂ ਹੁੰਦੀਆਂ ਨੇ ਉਹ ਵੀ ਅਸੀਂ ਸਾਹਮਣੇ ਲੈ ਕੇ ਆਈਏ। ਤੇ ਦੁਬਾਰਾ ਫਿਰ ਇੱਕ ਨਵੀਂ ਵੀਡੀਓ ਤੇ ਨਵੇਂ ਪੈਗਾਮ ਦੇ ਨਾਲ ਹਾਜ਼ਰ ਹੁੰਦੇ ਆ। ਮੈਨੂੰ ਤੇ ਸਾਡੇ ਪ੍ਰੋਗਰਾਮ ਦੇ ਪਹਿਚਾਣ ਚਾਚੇ ਰਫੀਕ, ਉਹਨਾਂ ਨੂੰ ਇਜਾਜ਼ਤ ਦੇਵੋ। ਜਿੱਥੇ ਵੀ ਰਹੋ, ਹੱਸਦੇ ਰਹੋ, ਵਸਦੇ ਰਹੋ, ਰੱਬ ਰੱਖਾ।